दर्शकों ब्रेक तो बाद तुहाडा सब दा निੱਘਾ स्वागत है। सो पहले इशू विच जां पहले सैगमेंट विच सॉरी साडा पहला अहम इशू ये सी कि बीजेपी ने कहा कि गावां हिंदू हन इसलिए उन्हां नूं मुसलमानां कोलों वापस लै लिया जाए। सो इस उपर डॉक्टर साहब ने अपने बहुत ही वधिया विचार दिते। आई होप तुहानूं सारिआं नूं पसंद आए होणगे। सो हुण आपां अगला जो अज दा सैकंड वाला इशू है वो डिस्कस करन जा रहे हैं। असीं चाहांगे कि तुसीं साडे नाल इसे तरह ही बने रहना। थैंक यू सो मच जी। डॉक्टर साहब की कहना चाहोगे? देखो प्रोपेगेंडे की ताकत की है ये समझना होए बेशक अक्सर नाजी प्रोपेगेंडे का जिक्र होंदा है। प्रोपेगेंडा लफज भी जर्मन जबान का है ਜਾਂ ਗੋਬਲੀਅਨ ਲਾਈਜ਼ ਦਾ ਜ਼ਿਕਰ ਹੁੰਦਾ ਹੈ। ਪਰ ਮੈਂ ਸਮਝਦਾ ਵੀ ਬ੍ਰਾਹਮਣਵਾਦੀਆਂ ਦੇ ਜਾਂ ਹਿੰਦੂ ਤਵੀਆਂ ਦੇ ਪ੍ਰੋਪੇਗੈਂਡੇ ਦੇ ਸਾਹਮਣੇ ਉਹ ਗੋਇਬਲਸ ਹੋਏ ਜਾਂ ਕੋਈ ਹੋਰ ਹੋਏ ਉਹ ਤਾਂ ਬਿਲਕੁਲ ਪੇਲ ਹੈ, ਉਸ ਦੇ ਸਾਹਮਣੇ ਫਿੱਕਾ ਹੈ। ਕਿਵੇਂ ਆਪਣਾ ਇਹ ਝੂਠ ਪਰੋਸਦੇ ਨੇ, ਕਿਵੇਂ ਕਿੰਨੀਆਂ ਵੱਡੀਆਂ ਗੱਪਾਂ ਹਾਂਕਦੇ ਨੇ, ਲੇਕਿਨ ਉਸ ਨੂੰ ਇਵੇਂ ਪਰੋਸਦੇ ਨੇ ਕਿ ਇੱਕ ਵੱਡਾ ਹਿੱਸਾ ਦੁਨੀਆ ਦਾ ਇਹ ਯਕੀਨ ਕਰਦਾ ਹੈ कि ये ठीक कह रहे हैं। और इस सारे चों ही जो असी देखते हैं भारत की तरक्की की गल बहुत बार होएगा। भारत दुनिया की हुण इनवी वड्डी इकोनॉमी बन गई, आप ही बन जाते हैं अपनियां ही रिपोर्टां जिहड़ियां अध पचदियां हाफ बेक्ड छाप के। लेकिन जदों तुसीं इंटरनेशनल रिपोर्ट्स देखते हो जिहड़ियां कि कोई उन्हां दा जिवें यूनाइटेड नेशनस ह्यूमन डिवेलपमेंट रिपोर्ट है ਜਾਂ ਪਾਵਰਟੀ ਇੰਡੈਕਸ ਦੀ ਰਿਪੋਰਟ ਹੈ ਜਾਂ ਵਿਦਨ ਕੰਟਰੀਜ਼ ਕੀ ਚੱਲ ਰਿਹਾ ਹੈ, ਡਾਕਟਰਸ ਵਿਦਆਊਟ ਬਾਰਡਰਸ ਜਾਂ ਹਿਊਮਨ ਰਾਈਟਸ ਦੀਆਂ ਜਥੇਬੰਦੀਆਂ ਦੀਆਂ ਰਿਪੋਰਟਸ ਨੇ ਜੀ, ਉਹ ਤੁਹਾਨੂੰ ਇੱਕ ਸ਼ੀਸ਼ਾ ਦਿਖਾਉਂਦੀਆਂ ਨੇ, ਆਇਨਾ ਦਿਖਾਉਂਦੀਆਂ ਕਿ ਹਕੀਕਤ ਕੀ ਹੈ। ਬਿਲਕੁਲ ਹੁਣ ਜਦੋਂ ਭਾਰਤ ਦਾ ਇਮੇਜ ਤੁਸੀਂ ਦੁਨੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਨੂੰ ਪਰੋਸਿਆ ਹੈ ਜਾਂ ਇਸ ਦੀ ਮਾਰਕੀਟਿੰਗ ਕੀਤੀ ਹੈ ਤੇ ਮੈਜੋਰਟੀ ਤੁਸੀਂ ਵੈਸਟਰਨ ਜਾਂ ਦੂਸਰਿਆਂ ਨੂੰ ਵੀ ਦੇਖੋਗੇ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਭਾਰਤ ਜਿਹੜਾ ਹੈ ਬਹੁਤ ਟੋਲਰੈਂਟ ਸੋਸਾਇਟੀ ਹੈ ਜੀ, ਲੈਂਡ ਆਫ ਯੋਗਾ, ਲੈਂਡ ਆਫ ਮਿਸਟਿਸਿਜ਼ਮ, ਲੈਂਡ ਆਫ ਸਪਿਰਿਚੁਅਲਿਟੀ, ਲੈਂਡ ਆਫ ਗਾਂਧੀ। ਔਰ ਉਹਨਾਂ ਦੇ ਸਾਹਮਣੇ ਜੇ ਤੁਸੀਂ ਇਸਲਾਮਿਕ ਮੁਲਕਾਂ ਦੀ ਗੱਲ ਕਰੋ, ਨੋ ਮੈਟਰ ਕਿ ਕਿਸ ਕਿਸਮ ਦੀ ਹੋਮੋਜੀਨਸ ਸੋਸਾਇਟੀ ਇੰਡੋਨੇਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਇਸਲਾਮਿਕ ਮੁਲਕ ਹੈ, ਲੇਕਿਨ ਉਹਦੇ 'ਚ ਤੁਹਾਨੂੰ ਕਦੇ ਕੋਈ ਇਸ ਕਿਸਮ ਦੀ ਜੋ ਅੱਜ ਭਾਰਤ ਦੇ ਵਿੱਚ ਹਿੰਦੂਤਵਾ ਦੇ ਨਾਂ ਥੱਲੇ ਜਾਂ ਪਿਛਲੇ 40 ਸਾਲ 'ਚ ਮਾਈਨੋਰਟੀਜ਼ ਦੇ ਹਵਾਲੇ ਨਾਲ ਜੋ ਭਾਰਤ ਦੇ ਵਿੱਚ ਹਾਲ ਹੋਇਆ ਹੈ ਸਿੱਖਾਂ ਦਾ, ਮੁਸਲਮਾਨਾਂ ਦਾ ਜਾਂ ਦਲਿਤਾਂ ਦੇ ਨਾਲ ਕੰਟੀਨਿਊਸਲੀ ਇਵੇਂ ਚੱਲ ਰਿਹਾ ਤੇ ਤੁਹਾਨੂੰ ਇਹ ਨੈਰੇਟਿਵ ਇੱਥੇ ਪਿਛਲੇ ਦਿਨਾਂ 'ਚ ਕਿਸੇ ਸੱਜਣ ਦੇ ਨਾਲ ਅਮਰੀਕਨ ਮੈਨੂੰ ਗੱਲਬਾਤ ਦਾ ਮੌਕਾ ਬਣਿਆ ਸੀ, ਟਰੈਵਲ ਕਰ ਰਹੇ ਸੀ ਕਿਤੇ और उसने पासिंग रैफरेंस के विच ही पूछा भारत का। और जदों मैं मैंशन किया कि किवें उन्होंने एक जनरेशन साड़ी 100,000 प्लस सिख नौजवान 80s और अर्ली 90s मारे, दूसरे ड्रग्स के हवाले कर दिते, तीसरा जिहड़ी है जनरेशन वो ही उत्थों निकल रही है, दौड़ रही है। तो उन्होंने कहा कि भी अस्सी और मैं कहा भी ये जिहड़ी सब तो एडवांस स्टेट एक जमाने जिन्होंने पंजाब कहते सी जिहड़ी ब्रैड बास्कट है भारत की और ਜਿਹਦਾ ਪੂਰਾ ਆਧਾਰ ਹੀ ਜਿਹਨੇ ਹਮੇਸ਼ਾ ਬੈਸਟ ਸ਼ੋਲਜਰਸ ਵੀ ਪ੍ਰੋਵਾਈਡ ਉਹਨਾਂ ਦਾ ਹਾਲ ਹੈ। ਬਾਕੀਆਂ ਦਾ ਉੱਥੇ ਜਿਹੜੇ ਆਲਰੇਡੀ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਮੁਸਲਮਾਨ ਔਰ ਗਰੀਬ ਈਸਾਈ ਔਰ ਦਲਿਤ ਨੇ ਉਹਨਾਂ ਦਾ ਕੀ ਹਾਲ ਹੈ ਉਹ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸੋ ਮੈਂ ਸਮਝਦਾ ਵੀ ਲੇਕਿਨ ਇਹਦੇ ਬਾਵਜੂਦ ਕਿਉਂਕਿ ਇੰਨੀ ਰਿਪੀਟਡਲੀ ਇਹ ਆਪਣਾ ਝੂਠ ਵੇਚਦੇ ਨੇ, ਉਹਦੀ ਮਾਰਕੀਟਿੰਗ ਕਰਦੇ ਨੇ, ਪਰਫੈਕਟ ਸੇਲਸਮੈਨ ਨੇ ਕਿ ਬਹੁਤਿਆਂ ਨੂੰ ਲੱਗਦਾ ਜੀ ਇੰਡੀਆ ਬਹੁਤ ਤੇਜ਼ੀ ਨਾਲ ਪ੍ਰੋਗਰੈਸ ਕਰ ਰਿਹਾ, ਉੱਥੇ ਤਾਂ ਬਹੁਤ ਟੋਲਰੈਂਟ ਸੋਸਾਇਟੀ ਹੈ, ਬੜਾ ਉਹਨਾਂ ਦਾ ਸੈਕੂਲਰ ਜਿਹੜਾ ਕਨਸਟੀਟਿਊਸ਼ਨ ਹੈ। ਔਰ ਜੇ ਕੋਈ ਮਾੜੀ ਮੋਟੀ ਖਬਰ ਕਿਸੇ ਨਾਲ ਹਵਾਲੇ ਨਾਲ ਆਉਂਦੀ ਹੈ ਤਾਂ ਉਹਦੇ 'ਚ ਵੀ ਉਹ ਮੁਸਲਮਾਨਾਂ ਦਾ ਦੋਸ਼ ਦੇਣਗੇ ਜੀ, ਮੁਸਲਮਾਨ ਜਿੱਥੇ ਵੀ ਨੇ ਉੱਥੇ ਟਰਬਲ ਹੁੰਦੀ ਹੈ। ਔਰ ਉਹਨਾਂ ਨੇ ਵੀ ਪੋਸਟ 9/11 ਜਿਵੇਂ ਇੰਡੀਅਨ ਪ੍ਰੋਪੇਗੈਂਡਿਸਟ ਨੇ ਇਸ ਸਾਰੇ ਨੈਰੇਟਿਵ ਨੂੰ ਜੋ ਵੈਸਟ ਦੇ ਵਿੱਚ ਔਰ ਅਮਰੀਕਾ 'ਚ ਵੇਚਿਆ ਜਾ ਰਿਹਾ ਸੀ, ਇਹਨਾਂ ਦੀ ਬੈਂਡ ਵੈਗਨ ਤੇ ਚੜ੍ਹ ਕੇ ਇਸਲਾਮ ਨੂੰ ਜਿਹੜਾ ਬਦਨਾਮ ਕਰਨ ਦੀ ਲਾਈਨ ਦੇ ਨਾਲ ਭਾਰਤ ਦੇ ਵਿੱਚ ਵੀ ਮੁਸਲਮਾਨਾਂ ਨੂੰ, ਔਰ ਇੱਕ ਪਾਸੇ ਜਦੋਂ ਉਹਨਾਂ ਨੇ ਆਪਣੀ ਦਿਖਾਣਾ ਹੋਏਗਾ ਉਹਨਾਂ ਨੇ ਕਹਿਣਗੇ ਜੀ ਭਾਰਤ ਦੇ ਵਿੱਚ ਕੋਈ ਜਿਹਾਦੀ ਨਹੀਂ ਆਏ ਜਿਹੜੇ ਜਾ ਕੇ ਬਾਹਰ ਲੜੇ ਹੋਣ ਜਾਂ ਦੂਜੇ ਹੋਣ। ਲੇਕਿਨ ਇਸ ਦੇ ਉਲਟ ਤੁਸੀਂ ਦੇਖੋ ਭਾਰਤ ਦੇ ਵਿੱਚ ਕਿਵੇਂ ਪਾਬੰਦੀਆਂ ਲਾਉਣ ਦੀ ਲਾਈਨ ਖੁਦ ਦੀਆਂ ਹੀ ਸਿਮੀ ਵਰਗੀਆਂ ਕ੍ਰੀਏਟ ਕੀਤੀਆਂ ਆਰਗੇਨਾਈਜੇਸ਼ਨਸ ਆਪ ਹੀ ਇਹਨਾਂ ਨੇ ਨਾਂ ਰੱਖੇ ਹੁੰਦੇ ਨੇ, ਆਪ ਹੀ ਉਹਨਾਂ ਤੇ ਪਾਬੰਦੀ ਦੀ ਗੱਲ ਹੁੰਦੀ ਹੈ। ਔਰ ਅਸੀਂ ਹੁਣ ਦੇਖ ਰਹੇ ਹਾਂ ਕਿ ਕਿਵੇਂ ਪ੍ਰੀਵੈਂਸ਼ਨ ਆਫ ਟੈਰਰਿਜ਼ਮ ਦੇ ਨਾਂ ਥੱਲੇ ਜਾਂ ਦੂਸਰੇ ਜਿਹੜੇ ਨੇ ਐਂਟਾਈ
ਸਟੇਟ ਫੋਰਸਿਸ ਨੂੰ ਦਬਾਉਣ ਦੇ ਨਾਂ ਥੱਲੇ ਕਿ ਜੀ ਐਂਟਾਈ ਸਟੇਟ ਟ੍ਰੇਟਰ ਨੇ, ਕਿਵੇਂ ਇੰਡੀਵਿਜੂਅਲ ਟੈਰਰਿਸਟ ਐਲਾਨਣ ਦਾ ਰਾਈਟ ਵੀ ਉਹਨਾਂ ਨੇ ਆਪਣੇ ਕੋਲ ਲੈ ਲਿਆ। ਜੀ। ਪਰ ਹਾਲਾਤ ਉੱਥੇ ਕੀ ਨੇ? ਬਿਲਕੁਲ। ਔਰ ਈਵਨ ਜੇ ਹੁਣ ਥੋੜੇ ਬਹੁਤ ਪੜ੍ਹੇ ਲਿਖੇ ਹਿੰਦੂ ਜਿਹੜੇ ਕਿ ਇਸ ਗੱਲ ਨਾਲ ਸਿੰਪੈਥਾਈਜ਼ ਕਰਦੇ ਸੀ ਕਿ ਵੀ ਇਹ ਜਿਹੜੇ ਟ੍ਰਾਈਬਲ ਲੋਕ ਨੇ, ਆਦੀਵਾਸੀ, ਇਹਨਾਂ ਦੀਆਂ ਜ਼ਮੀਨਾਂ ਖੋਹ ਕੇ ਇਹ ਜਿਹੜੀਆਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਨੇ ਉਹਨਾਂ ਦੇ ਹਵਾਲੇ ਕਰ ਰਹੇ ਨੇ, ਜੀ। ਉਹਨਾਂ ਨੂੰ ਕਿਵੇਂ ਚੁੱਕ ਕੇ ਅੰਦਰ ਦਿੱਤਾ ਹੋਇਆ ਹੈ, ਟ੍ਰੀਜਨ ਦੇ ਉਹਨਾਂ ਦੇ ਚਾਰਜ ਲਾਏ ਨੇ, ਔਰ ਉਹਨਾਂ ਦੇ ਲਈ ਨਾਂ ਵੀ ਅਮਿਤ ਸ਼ਾਹ ਉਹਨਾਂ ਨੇ ਕਿਹਾ ਜੀ ਅਰਬਨ ਨਕਸਲਸ, ਇਹ ਸ਼ਹਿਰੀ ਨਕਸਲਵਾਦੀ ਨੇ। ਔਰ ਉਹਨਾਂ ਦੇ ਜਿਹੜੇ 30-30 ਸਾਲ ਦੇ ਐਕਟਿਵਿਸਟ ਸੀ, ਕੋਈ ਵਕੀਲ ਹੈ, ਕੋਈ ਡਾਕਟਰ ਹੈ, ਮੈਜੋਰਿਟੀ ਉਹਨਾਂ ਚੋਂ ਹਿੰਦੂ ਔਰ ਉਹਨਾਂ 'ਚ ਵੀ ਮੈਜੋਰਿਟੀ ਬ੍ਰਾਹਮਣ, ਉਹ ਚੁੱਕ ਕੇ ਉਹਨਾਂ ਨੇ ਅੰਦਰ ਦਿੱਤੇ ਹੋਏ ਨੇ ਔਰ ਪੂਰਾ ਉਹਨਾਂ ਦੀ ਸੁਪਰੈਸ਼ਨ ਚੱਲ ਰਹੀ ਹੈ। ਪਰ ਕਿਉਂ, ਜਿਹਨੂੰ ਕਦੇ ਅਰੁਣ ਦਹਾਤੀ ਰॉय ਨੇ ਜਦੋਂ ਨਕਸਲਾਈਟਸ ਦੀ ਜਾਂ ਮਾਓਇਸਟ ਦੀ ਗੱਲ ਹੁੰਦੀ ਸੀ ਕਿ ਜਿਹੜੇ ਵਿਚਾਰੇ ਬੇਜ਼ਮੀਨੇ ਟ੍ਰਾਈਬਲ ਨੇ, ਤਾਂ ਉਹ ਕਹਿੰਦੀ ਹੈ ਕਿ ਦੇ ਆ ਗਾਂਧੀਅਨਸ ਵਿਦ ਦਾ ਗਨਸ, ਕਿ ਗਾਂਧੀ ਕੋਲ ਤਾਂ ਇੱਕ ਡਰਾਮਾ ਸੀ ਕਿ ਜੀ ਮੈਂ ਭੁੱਖਾ ਰਹਿਣਾ, ਉਹ ਤਾਂ ਪਹਿਲਾਂ ਹੀ ਭੁੱਖੇ ਨੇ, ਉਹਨਾਂ ਦੇ ਕੋਲ ਤਾਂ ਖਾਣ ਨੂੰ ਕੁਝ ਨਹੀਂ ਹੈ, ਉਹ ਤਾਂ ਗਾਂਧੀਅਨਸ ਵਿਦ ਦਾ ਗਨਸ ਨੇ, ਉਹਨਾਂ ਦੀਆਂ ਜ਼ਮੀਨਾਂ ਤੁਸੀਂ ਖੋਹ ਲਈਆਂ। ਔਰ ਜਿਹੜੀ ਰਿਪੋਰਟ ਮੈਂ ਹੁਣ ਡਿਸਕਸ ਕਰਨ ਜਾ ਰਿਹਾ, ਯੂਨਾਈਟਿਡ ਨੇਸ਼ਨਸ ਦੀ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਔਰ ਆਕਸਫੋਰਡ ਪਾਵਰਟੀ ਔਰ ਹਿਊਮਨ ਡਿਵੈਲਪਮੈਂਟ ਐਸੋਸੀਏਸ਼ਨ ਨੇ, ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ ਨੇ ਆਪਣੀ ਮਲਟੀ ਡਾਈਮੈਂਸ਼ਨਲ ਪਾਵਰਟੀ ਇੰਡੈਕਸ ਰਿਪੋਰਟ 2018 ਇਹ ਜਾਰੀ ਕੀਤੀ ਹੈ, ਅੱਜ ਦੀ ਹੈ ਮੇਨ। ਔਰ ਇਹਦਾ ਹੈਡਲਾਈਨ ਹੀ ਹੈ ਇਹਨਾਂ ਦੇ ਆਪਣੇ ਮੀਡੀਆ ਦੀ ਹੈ, ਐਵਰੀ ਸੈਕੰਡ ਸ਼ਡਿਊਲਡ ਟ੍ਰਾਈਬ, every third Dalit and Muslim in India poor, not just financially। ਹੁਣ ਜਦੋਂ ਉਹਨਾਂ ਨੇ ਪਾਵਰਟੀ ਦਾ ਕ੍ਰਾਈਟੇਰੀਆ ਦਿੱਤਾ ਕਿ ਕੱਲਾ ਪੈਸੇ ਵਾਈਜ਼ ਨਹੀਂ, ਔਰ ਉਹਨਾਂ ਨੇ ਕਿਹਾ ਜੀ ਹਰ ਦੂਸਰਾ ਸ਼ਡਿਊਲ ਟ੍ਰਾਈਬ, ਸ਼ਡਿਊਲ ਟ੍ਰਾਈਬ ਉਹੀ ਨੇ ਜਿਹੜੇ ਗਰੀਬ, ਜਦੋਂ ਅਸੀਂ ਸਿਕਲੀਗਰਾਂ ਦੀ ਗੱਲ ਕਰਦੇ ਹਾਂ, ਸਪੇਰਿਆਂ ਦੀ ਗੱਲ ਕਰਦੇ ਹਾਂ, ਵਣਜਾਰਿਆਂ ਦੀ ਗੱਲ ਕਰਦੇ ਹਾਂ, ਔਰ ਦੂਸਰੇ ਡਜ਼ਨਸ ਆਫ ਟ੍ਰਾਈਬਸ ਨੇ ਜਿਹੜੇ ਵਿਚਾਰੇ ਜਿਨ੍ਹਾਂ ਦੀਆਂ ਜ਼ਮੀਨਾਂ, ਕਿਉਂਕਿ ਜੰਗਲਾਂ 'ਚ ਰਹਿਣ ਵਾਲੇ ਨੇ ਬਹੁਤ ਸਾਰੇ ਜਿਨ੍ਹਾਂ ਨੂੰ ਸ਼ਡਿਊਲ ਟ੍ਰਾਈਬ, ਇਹਨਾਂ ਦੀਆਂ ਹੀ ਜ਼ਮੀਨਾਂ ਖੋਹ ਕੇ ਜਿਹੜੀ ਉਹ ਝਾਰਖੰਡ ਹੋਏ, ਛੱਤੀਸਗੜ੍ਹ ਹੋਏ, ਸਾਰੀ ਬੈਲਟ ਦੇ ਵਿੱਚ, ਆਂਧਰਾ ਹੋਏ, ਕਰਨਾਟਕਾ ਹੋਏ, ਜੰਗਲਾਂ 'ਚ ਰਹਿਣ ਵਾਲੇ, ਔਰ ਇਹਨਾਂ ਦੇ ਨਾਂ ਵੀ ਜਦੋਂ ਇਹਨਾਂ ਨੂੰ ਸ਼ਡਿਊਲ ਟ੍ਰਾਈਬ ਦੇ ਤੌਰ ਤੇ ਰੈਕਗਨਾਈਜ਼ ਵੀ ਕੀਤਾ ਤੇ ਜ਼ਾਹਰ ਹੈ ਕਿ ਪੀਪਲ ਆਫ ਦਾ ਬੁਸ਼ਿਸ ਇਹਨਾਂ ਨੂੰ ਕਹਿੰਦੇ। ਝਾਰਖੰਡ ਨਾ ਹੀ ਸੂਬੇ ਦਾ ਇਸ ਲਈ ਝਾੜੀ ਨੂੰ ਕਹਿੰਦੇ ਕਿ ਭਾਈ ਝਾੜੀਆਂ ਦੇ ਲੋਕ, ਪੀਪਲ ਆਫ ਦਾ ਬੁਸ਼ਿਸ, ਜਿਹੜੇ ਜੰਗਲਾਂ 'ਚ ਹਜ਼ਾਰਾਂ ਸਾਲਾਂ ਤੋਂ ਜਦੋਂ ਇਹਨਾਂ ਦੀ ਸੋ ਕਾਲਡ ਸਿਵਲਾਈਜੇਸ਼ਨ ਵੀ ਨਹੀਂ ਸੀ ਆਈ, ਉਹ ਲੋਕ ਜਿਸ ਕਿਸਮ ਦਾ ਜੀਵਨ ਜਿਉਂਦੇ ਸੀ ਅੱਜ ਵੀ ਬਹੁਤ ਸਾਰੇ, ਪਰ ਉਹਨਾਂ ਦੀਆਂ ਜ਼ਮੀਨਾਂ ਖੋਹ ਕੇ, ਬੇਜ਼ਮੀਨੇ ਕਰਕੇ, ਉਹਨਾਂ ਦੇ ਹਜ਼ਾਰਾਂ ਬੱਚਿਆਂ ਨੂੰ ਕਿਡਨੈਪ ਕਰਕੇ, ਸ਼ਿਸ਼ੂ ਭਾਰਤੀ ਨਾਂ ਦੇ ਥੱਲੇ ਬ੍ਰੇਨ ਵਾਸ਼ਿੰਗ ਕਰਕੇ RSS ਆਪਣੇ ਫੁੱਟ ਸੋਲਜਰ ਬਣਾ ਰਹੇ। ਪਰ ਇਹ ਜਿਹੜੀ ਹੁਣ ਰਿਪੋਰਟ ਹੈ, ਕਿਉਂਕਿ ਜ਼ਾਹਰ ਹੈ UN ਦੀ ਰਿਪੋਰਟ ਹੈ ਔਰ ਉਹਦੇ 'ਚ ਈਵਨ ਆਕਸਫੋਰਡ ਪਾਵਰਟੀ ਐਂਡ ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ ਵੀ ਉਹਦੇ ਨਾਲ ਹੈ, ਐਵਰੀ ਸੈਕੰਡ ਸ਼ਡਿਊਲ ਟ੍ਰਾਈਬ, ਐਵਰੀ ਥਰਡ ਦਲਿਤ ਐਂਡ ਮੁਸਲਿਮ ਇਨ ਇੰਡੀਆ, ਹਰ ਤੀਸਰਾ ਦਲਿਤ ਔਰ ਮੁਸਲਮਾਨ ਭਾਰਤ ਦੇ ਵਿੱਚ ਗਰੀਬ ਹੈ। ਔਰ ਫਿਰ ਇਹ ਹੈ ਕਿ ਐਟ ਅਰਾਊਂਡ 27% ਆਫ ਕੰਟਰੀਜ਼ ਪੋਪੂਲੇਸ਼ਨ, ਇੰਡੀਆ ਹੈਜ਼ ਦਾ ਲਾਰਜੈਸਟ ਨੰਬਰ ਆਫ ਪੀਪਲ living in multi-dimensional poverty in the world, says the report। ਹੁਣ ਇਸ ਤੋਂ ਇਲਾਵਾ ਜਿਹੜੀ ਉਹਨਾਂ ਨੇ ਰਿਪੋਰਟ 'ਚ 105 ਦੇਸ਼ ਜਿਹੜੇ ਪਾਵਰਟੀ ਤੋਂ ਥੱਲੇ ਨੇ, ਪਾਵਰਟੀ ਲਾਈਨ ਦੇ, ਉਹਨਾਂ ਨੇ ਐਨਾਲਾਈਜ਼ ਕੀਤਾ ਔਰ ਭਾਰਤ ਦਾ ਸ਼ਰਮਨਾਕ 54ਵਾਂ ਨੰਬਰ ਹੈ, 54th ਦੇ ਉੱਤੇ ਭਾਰਤ, ਔਰ 27% ਦੀ ਪਾਪੂਲੇਸ਼ਨ, ਹਰ ਚੌਥਾ ਬੰਦਾ ਜਿਹੜਾ ਉਹ ਉਸ ਪਾਵਰਟੀ ਰੇਖਾ ਦੇ ਥੱਲੇ ਰਹਿ ਰਿਹਾ। ਔਰ ਇਨ ਅ ਡੈਮਿੰਗ ਰਿਫਲੈਕਸ਼ਨ ਆਫ ਹਾਊ ਇੰਡੀਆਜ਼ ਮੋਸਟ ਵਲਨਰੇਬਲ ਸੈਕਸ਼ਨਸ continue to remain at the bottom of the pyramid, fresh data shows that so-called lower castes, tribals, Muslims and children aged below 10 are amongst poorest in the country। 10 ਸਾਲ ਤੋਂ ਛੋਟੀ ਉਮਰ ਦੇ ਬੱਚੇ, ਉਹ ਵੀ ਬਹੁਤੇ ਸ਼ਡਿਊਲ ਟ੍ਰਾਈਬ ਦੇ, ਦਲਿਤਾਂ ਦੇ, ਮੁਸਲਮਾਨਾਂ ਦੇ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਜਿਉ ਰਹੇ ਨੇ। ਅਕੋਰਡਿੰਗ ਟੂ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਐਂਡ ਆਕਸਫੋਰਡ ਪਾਵਰਟੀ ਐਂਡ ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ ਗਲੋਬਲ ਮਲਟੀ ਡਾਈਮੈਂਸ਼ਨਲ ਪਾਵਰਟੀ ਇੰਡੈਕਸ, every second person belonging to scheduled tribes and every third person belonging to scheduled castes remain poor. Similarly, every third Muslim is multidimensionally poor, as are the 2 in 5 children under the age of 10।
10 ਸਾਲ ਤੋਂ ਛੋਟੀ ਉਮਰ ਦੇ 5 ਚੋਂ 2 ਬੱਚੇ ਜਿਹੜੇ ਨੇ ਇਸ ਹਾਲਤ ਦੇ ਵਿੱਚ ਨੇ, ਜਿਨ੍ਹਾਂ ਨੂੰ ਤੁਸੀਂ ਗਰੀਬੀ ਕੀ ਮਤਲਬ, ਇਹ ਤਾਂ ਗਰੀਬੀ ਦੀਆਂ ਵੀ ਹੱਦਾਂ ਟੱਪੀਆਂ ਹੋਈਆਂ ਨੇ। ਬਿਲਕੁਲ। The term multidimensional report, which was released yesterday, defines poor not only on the basis of income but on other indicators such as nutrition, health, education, living standards and assets। ਇਹ ਜਦੋਂ ਰਿਪੋਰਟ ਬਣਾਉਂਦੇ ਨੇ ਜੀ ਉਹਦੇ ਕ੍ਰਾਈਟੇਰੀਆ ਰੱਖੇ ਜਾਂਦੇ ਨੇ ਕਿ ਕੀ ਕ੍ਰਾਈਟੇਰੀਆ ਜ਼ਾਵੀਆ ਕਿਹਦੇ ਚੋਂ ਫਿੱਟ ਹੁੰਦਾ। ਸੋ ਇਹਦੇ 'ਚ ਨਿਊਟ੍ਰੀਸ਼ਨ ਵੀ, ਹੈਲਥ ਵੀ, ਐਜੂਕੇਸ਼ਨ ਵੀ, ਕਿ ਇਹਨਾਂ ਸਾਰਿਆਂ ਦਾ ਕੀ ਹਾਲ ਹੈ। ਜੀ The report covered 640 districts across the country and compared data over a 10-year period between 2005-6 to 2015-16। ਇਹ 10 ਸਾਲ ਦੀ ਜਿਹੜੀ ਡਾਟਾ ਕਲੈਕਸ਼ਨ ਸੀ ਸਾਰੇ ਪੀਰੀਅਡ ਦੀ, ਉਸ ਦੇ ਉੱਤੇ ਆਧਾਰਿਤ ਇਹ ਰਿਪੋਰਟ ਹੈ। ਜੀ ਸਾਰੇ ਭਾਰਤ ਦੇ 640 ਜ਼ਿਲ੍ਹੇ ਨੇ, ਉਹਨਾਂ ਨੇ ਜਿਹੜਾ ਨਿਰੀਖਣ ਕੀਤਾ। Its methodology determines the unit of analysis, a household, and identifies the set of indicators in which they are deprived at the same time, summarizing their poverty profile in a weighted deprivation score। ਇਹ ਟੈਕਨੀਕਲ ਵਰਡ ਨੇ ਜੀ ਕਿ ਵੀ ਇਹ ਦੇਖਣ ਦੇ ਲਈ ਕਿ ਵੀ ਕੋਈ ਵੀ ਜਿਹੜਾ ਇਹ ਕ੍ਰਾਈਟੇਰੀਆ ਇਸਤੇਮਾਲ ਕਰ ਰਹੇ ਨੇ, ਉਹਦੇ ਸਿਮਿਲਰ ਕੰਡੀਸ਼ਨ, ਸਿਮਿਲਰ ਡੈਪਰੀਵੇਸ਼ਨ, ਕਿਹੜੀ ਚੀਜ਼ ਕਿਨੂੰ ਨਹੀਂ ਮਿਲੀ, ਉਹਦਾ ਕ੍ਰਾਈਟੇਰੀਆ। The report found that 50% of all tribals in the country are poor, as are 33% of Dalits and 33% of Muslims। ਜੀ 50% ਵਿਚਾਰੇ ਜਿਹੜੇ ਟ੍ਰਾਈਬਲ ਨੇ, ਜਿਹੜੇ ਆਦੀਵਾਸੀ ਕਬੀਲੇ ਨੇ, ਉਹ ਗਰੀਬੀ ਰੇਖਾ ਤੋਂ ਥੱਲੇ ਨੇ, ਤੇ ਹਰ ਤੀਸਰਾ ਮੁਸਲਮਾਨ ਔਰ ਹਰ ਤੀਸਰਾ ਦਲਿਤ ਜਿਹੜਾ ਹੈ ਉਹ ਗਰੀਬੀ ਰੇਖਾ ਤੋਂ ਥੱਲੇ ਹੈ। ਜੀ Overall, the report shows India still has the largest number of people living in multidimensional poverty in the world at 364 million, or around 27% of country's population. Of this, as many as 34.5% are children. Moreover, 8.6% of the country's population lives in severe poverty as per the report। ਹੁਣ ਭਾਰਤ ਦੇ 1 ਬਿਲੀਅਨ 300 ਮਿਲੀਅਨ ਚੋਂ 364 ਮਿਲੀਅਨ ਨੇ, ਜਿਹੜਾ ਹਰ ਚੌਥਾ ਬੰਦਾ 27% ਉਹ ਗਰੀਬੀ ਰੇਖਾ ਤੋਂ ਥੱਲੇ ਨੇ, ਔਰ ਉਹਨਾਂ ਚੋਂ ਵੀ ਅੱਗੇੋਂ 35% ਜਿਹੜੇ ਨੇ 34.5% ਉਹ ਬੱਚੇ ਨੇ। ਜੀ ਔਰ while the report ranks India as having the largest number of poor in absolute numbers on account of its population, in terms of the proportion of poor, India is the 54th poorest country among the 105 surveyed। Niger tops this list। Niger ਮੁਲਕ ਜਿਹੜਾ ਉਹ ਸਭ ਤੋਂ ਉੱਪਰ ਹੈ, 54ਵਾਂ ਦੇਸ਼ ਹੈ। ਔਰ ਦੁਨੀਆ 'ਚ ਜੇ ਕਿਸੇ ਥਾਂ ਤੇ ਕਿਸੇ ਮੁਲਕ 'ਚ, ਦੁਨੀਆ ਦੇ 200 ਦੇ ਕਰੀਬ ਮੁਲਕਾਂ 'ਚ ਸਭ ਤੋਂ ਜ਼ਿਆਦਾ ਗਰੀਬ ਨੇ, ਤੇ ਉਹ ਭਾਰਤ ਦੇ ਵਿੱਚ ਨੇ, ਜਿਨ੍ਹਾਂ ਦੀ ਗਿਣਤੀ ਉਹਨਾਂ ਨੇ ਜਿਹੜੀ ਹੈ ਉਹ ਪੂਰੀ ਦਿੱਤੀ ਹੈ ਕਿ ਇੰਨੇ 100 ਮਿਲੀਅਨ ਜਿਹੜੇ ਨੇ 54th ਪੂਰੈਸਟ, ਔਰ 364 ਮਿਲੀਅਨ ਇਹ ਗਰੀਬ। ਹੁਣ ਅੱਗੇ ਜਿਹੜੀ ਹੈ ਕਿ ਅਪਰ ਕਾਸਟ ਜਿਹੜੀਆਂ ਨੇ ਉਹ ਬੈਸਟ ਪਰਫਾਰਮ, ਜਦੋਂ ਅਸੀਂ ਕਹਿੰਦੇ ਹਾਂ ਵੀ ਜ਼ਾਤ ਪਾਤ ਨੇ ਸਿਸਟਮ ਦਾ ਕੀ ਹਾਲ ਕੀਤਾ ਹੈ, ਔਰ ਉਹਨਾਂ ਨੇ ਇਹ ਕਿਹਾ ਕਿ ਇਨ ਕੰਟਰਾਸਟ the report found that the so-called upper caste fare far better on the MPI scale। Only 15% of the upper caste are poor। Scheduled tribe 50% ਗਰੀਬੀ ਰੇਖਾ ਤੋਂ ਥੱਲੇ ਨੇ, ਮੁਸਲਮਾਨ ਔਰ ਦਲਿਤ 33% ਨੇ, ਤੇ ਜਿਹੜੀਆਂ ਉੱਚੀਆਂ ਜ਼ਾਤਾਂ ਵਾਲੇ ਨੇ ਸਿਰਫ 15% ਉਹਨਾਂ ਚੋਂ ਨੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ, ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਪੋਲੀਟੀਕਲ ਪਾਵਰ ਦਾ ਕੀ ਕ੍ਰਿਸ਼ਮਾ ਹੁੰਦਾ ਹੈ, ਪੋਲੀਟੀਕਲ ਪਾਵਰ ਕਿੰਨੀ ਅਹਿਮ ਹੈ। ਤੁਸੀਂ ਅਰਦਾਸ ਕਰੀ ਜਾਓ 2 ਵੇਲੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਕਿਵੇਂ ਹੋਏਗਾ ਜੇ ਤੁਹਾਡੇ ਕੋਲ ਸਿਆਸੀ ਪਾਵਰ ਨਹੀਂ? ਤੇ ਅੱਜ ਪੰਜਾਬ ਜਿਸ ਨੇ ਹਮੇਸ਼ਾ ਹੀ ਗੈਰਤਮੰਦ ਅਣਖੀ ਇਨਸਾਨ ਉਸ ਧਰਤੀ ਦੇ ਉੱਤੇ ਬਲਕਾਰ ਯੋਧੇ ਪੈਦਾ ਕੀਤੇ, ਅੱਜ ਹਜ਼ਾਰਾਂ ਫਾਰਮਰ ਕਿਸਾਨ ਸਿੱਖ ਬਿਲਕੁਲ ਉਹ ਆਤਮਘਾਤ ਕਰਦੇ ਨੇ, ਖੁਦਕੁਸ਼ੀ ਕਰਦੇ ਨੇ। ਅੱਜ ਉਹ ਪੰਜਾਬ ਦਾ ਪ੍ਰਾਈਡ ਜਿਹਦੇ ਬਾਰੇ ਸੀ ਕਿ ਜੀ ਮੈਂ ਪੰਜਾਬ ਦੇਸ਼ ਦਾ, ਤੇ ਗਲ ਕੈਂਠੇ ਹਿੱਕਾਂ ਚੌੜੀਆਂ ਮੇਰੇ ਡੋਲੇ ਨਿਰੇ ਤੂਫਾਨ, ਕਿ ਗਲਾਂ 'ਚ ਸਾਡੇ ਕੈਂਠੇ ਨੇ, ਹਿੱਕਾਂ ਸਾਡੀਆਂ ਚੌੜੀਆਂ ਨੇ, ਡੋਲੇ ਸਾਡੇ ਤੂਫਾਨ ਵਰਗੇ ਨੇ।
ਔਰ ਪਿੱਛੇ ਸਾਡੇ ਇੱਕ ਦੋਸਤ ਡਿਟਰੋਇਟ ਤੋਂ ਇੰਜੀਨੀਅਰ ਨੇ, ਉਹ ਗਏ, ਜੀ ਉਹ ਮੈਨੂੰ ਕਹਿਣ ਲੱਗੇ ਐਗਰੀਕਲਚਰ ਯੂਨੀਵਰਸਿਟੀ ਦੇ ਪੜ੍ਹੇ ਹੋਏ ਨੇ। ਉਹਨਾਂ ਨੇ ਕਿਹਾ ਜੀ ਮੈਂ ਜਦੋਂ ਯੂਨੀਵਰਸਿਟੀ 'ਚ ਗਿਆ ਮੈਂ ਤਾਂ ਹੈਰਾਨ ਰਹਿ ਗਿਆ ਕਿ ਵੀ ਸਾਡੀ ਤਾਂ ਨਸਲ ਹੀ ਬਦਲ ਗਈ, ਜੀ ਕਿ ਵੀ ਜਿਹੜੇ ਮੁੰਡੇ ਸਿੱਖਾਂ ਦੇ ਲੱਗਦੇ ਹੀ ਨਹੀਂ ਕਿ ਵੀ ਇਹ ਨੇ, ਇੱਕ ਤਾਂ ਵੈਸੇ ਹੀ ਦਾੜੀ ਮੁੱਛ ਪੱਗ ਗਾਇਬ ਹੈ। ਜੀ ਉਹਨਾਂ ਨੇ ਕਿਹਾ ਜੀ 5-5 ਫੁੱਟ 4-4 ਇੰਚ ਉਹਨਾਂ ਦੇ ਕੱਦ, ਮਰਦੇ ਬਿਲਕੁਲ ਮੁਰਦਿਆਂ ਵਾਂਗ, ਮਤਲਬ ਲੱਗਦਾ ਹੀ ਹੈ ਵੀ ਇਹ ਸਾਰੇ ਜਿਵੇਂ ਇਹ ਪੰਜਾਬ ਦੇ ਹੈ ਹੀ ਨਹੀਂ। ਜੀ। ਔਰ ਇਹੀ ਹਾਲ ਸਾਡੀਆਂ ਬੱਚੀਆਂ ਦਾ ਹੈ। ਬਿਲਕੁਲ ਸੋ ਕੁੱਲ ਮਿਲਾ ਕੇ ਇਹ ਹੁੰਦਾ ਹੈ, ਜਿਨ੍ਹਾਂ ਦੇ ਹੱਥ ਪੋਲੀਟੀਕਲ ਪਾਵਰ ਹੁੰਦੀ ਹੈ, ਕਿਵੇਂ ਉਹ ਬਦਲ ਦਿੰਦੇ ਨੇ ਸਾਰਿਆਂ ਨੂੰ। ਜਿਨ੍ਹਾਂ ਦੇ ਫ੍ਰਿਜ ਭਰੇ ਹੋਏ ਨੇ ਖਾਣ ਵਾਲੀਆਂ ਚੀਜ਼ਾਂ ਨਾਲ, ਉਹੀ ਬਾਣੀਏ ਜਾਂ ਉਹੀ ਸ਼ਹਿਰੀ ਲੋਕ ਜਿਹੜੇ ਗਿੱਠ ਮਿੱਠੇ ਤੇ ਦੂਜੇ ਸੀ, ਉਹਨਾਂ 'ਚ ਤੁਹਾਨੂੰ ਅੱਜ ਉਹਨਾਂ ਦੇ ਟੌਲ ਬੱਚੇ ਮਿਲਣਗੇ। ਔਰ ਜੀ। ਇੱਥੇ ਤੁਸੀਂ ਅਮਰੀਕਾ ਕੈਨੇਡਾ 'ਚ ਆਪਣੇ ਬੱਚੇ ਬੱਚੀਆਂ ਦੇਖੋ ਕਿਵੇਂ ਗਰੋ ਹੁੰਦੇ ਨੇ, ਕਿਵੇਂ ਜਿਸ grow ਤੇਜ਼ੀ ਹੁੰਦੇ ਦੇ ਨੇ। ਨਾਲ। ਜੀ ਇਹ ਹੈ ਕਿਉਂਕਿ ਜਿਨ੍ਹਾਂ ਦੇ ਢਿੱਡ ਭਰੇ ਹੋਏ ਨੇ, ਜਿਨ੍ਹਾਂ ਦੇ ਕੋਲ ਬੇਫਿਕਰੀ ਹੈ, ਜਿਨ੍ਹਾਂ ਦਾ ਫਿਊਚਰ ਸੇਫ ਹੈ, ਬਿਲਕੁਲ ਤੇ ਉੱਥੇ ਤਾਂ ਜਾਨ ਦੇ ਲਾਲੇ ਪਏ ਹੋਏ ਨੇ ਕਿ ਭਾਈ ਖਾਣਾ ਕੀ ਹੈ, ਪਾਣੀ ਜ਼ਮੀਨ ਦੇ ਹੋਰ ਥੱਲੇ ਜਾ ਰਿਹਾ ਹੈ। ਜੇ ਹੜ੍ਹ ਆਏ, ਹੁਣ ਮੀਂਹ ਆਏ ਹੋਏ ਨੇ, ਆਮ ਲੋਕ ਭੱਜੇ ਨੱਸੇ ਫਿਰ ਰਹੇ ਨੇ, ਜੀ ਕੋਈ ਬਹੁਤ ਪਰਵਾਹ ਹੀ ਬੁਰਾ ਨਹੀਂ ਹਾਲ ਹੈ। ਉਹ ਜਾ ਕੇ ਜਿਹੜੇ ਰੂਲਰ ਨੇ, ਹਾਕਮ ਨੇ, ਉਹਨਾਂ ਨੂੰ ਤਾਂ ਫਿਕਰ ਹੀ ਨਹੀਂ ਹੈ ਵੀ ਫਿਕਰ ਲੋਕਾਂ ਨਹੀਂ। ਨਾਲ ਕੀ ਹੋ ਰਿਹਾ। ਜੀ ਸੋ ਜਿਹੜੀ ਪੋਲੀਟੀਕਲ ਸਰਬੱਤ ਦਾ ਭਲਾ ਸਿਰਫ ਦੁਆ ਮੰਗਣ ਦੇ ਨਾਲ ਨਹੀਂ ਹੁੰਦਾ, ਉਹਦੇ ਲਈ ਤੁਹਾਨੂੰ ਆਪਣਾ ਸਿਸਟਮ ਬਣਾਉਣਾ ਪੈਂਦਾ ਹੈ, ਸਿਸਟਮ ਘੜਨਾ ਪੈਂਦਾ ਹੈ, ਜੀ ਸਿਸਟਮ ਦੀਆਂ ਬਿਮਾਰੀਆਂ ਬਾਹਰ ਕੱਢਣੀਆਂ ਪੈਂਦੀਆਂ ਨੇ। ਫਿਰ ਤੁਸੀਂ ਜਿਹੜੀਆਂ ਕੁਦਰਤ ਦੀਆਂ ਨਿਯਮਤਾਂ ਨੇ, ਰੱਬ ਦੀਆਂ ਜਿਹੜੀਆਂ ਸਾਰੀ ਲੋਕਾਈ ਨੂੰ ਦਿੱਤੀਆਂ ਹੋਈਆਂ ਬਖਸ਼ਾਂ ਨੇ, ਜੀ ਉਹਨਾਂ ਦੀ ਤੁਸੀਂ ਇਕੁਈ ਡਿਸਟ੍ਰੀਬਿਊਸ਼ਨ ਵੀ ਕਰ ਦਿਓ, ਬਿਲਕੁਲ ਉਹਨਾਂ ਦਾ ਬਰਾਬਰ ਹਰ ਇੱਕ ਤੱਕ ਉਹਨਾਂ ਹੱਕਾਂ ਦਾ ਪਹੁੰਚਣਾ। ਔਰ ਅੱਜ ਜਿਸ ਹਾਲਤ ਦੇ ਵਿੱਚ, ਜੋ ਹਾਲ ਭਾਰਤ ਦੇ ਵਿੱਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਮੁਸਲਮਾਨ, ਦਲਿਤ, ਈਸਾਈ, ਸਿੱਖ ਕੌਮ ਔਰ ਜਿਹੜੇ ਬਾਕੀ ਪਾਵਰਟੀ ਲਾਈਨ ਤੋਂ ਥੱਲੇ ਨੇ, ਉਹ ਤਾਂ ਉਹਨਾਂ ਦਾ ਤਾਂ ਰੁਤਬਾ ਹੀ ਨਹੀਂ ਹੈ ਇਨਸਾਨ ਵਾਲਾ। ਗੱਲ ਇਹ ਨਹੀਂ ਹੈ ਕਿ ਵੀ ਉੱਥੇ ਹੋ ਕਿ, ਕਿਉਂਕਿ ਇਹ ਬੇਸਿਕ ਆਈਡੀਓਲੋਜੀ ਬ੍ਰਾਹਮਣਵਾਦ ਦੀ ਹੈ, ਜਿੱਥੇ ਮਨੁੱਖ ਨੂੰ ਮਨੁੱਖ ਨਾਲੋਂ ਉੱਚਾ ਨੀਵਾਂ ਕੀਤਾ ਹੋਇਆ, ਜੀ ਜਿੱਥੇ ਇਨਸਾਨ ਦੇ ਨਾਲ ਨਫ਼ਰਤ ਜਿਹੜੀ ਹੈ ਉਹ ਜਨਮ ਦੇ ਨਾਲ, ਜ਼ਾਤ ਦੇ ਨਾਲ ਖੜੀ ਕੀਤੀ ਹੋਈ ਹੈ। ਔਰ ਜਦੋਂ ਅਸੀਂ ਉਸ ਸਿਸਟਮ ਤੋਂ ਨਿਜ਼ਾਤ ਪਾਉਣਾ ਚਾਹੁੰਦੇ ਹਾਂ, ਖਾਲਿਸਤਾਨ ਦੀ ਗੱਲ ਹੁੰਦੀ ਹੈ, ਕਸ਼ਮੀਰ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ, ਨਾਰਥ ਈਸਟ ਦੇ ਕਬੀਲੇ, ਤੇ ਜ਼ਾਹਰ ਹੈ ਕਿ ਉਸ ਦੇ ਨਾਲ ਕੱਲਾ ਇਹ ਕੋਈ ਦੂਸਰਿਆਂ ਦੇ ਉੱਤੇ ਆਪਣੀ ਹਕੂਮਤ ਥੋਪਣ ਦੀ ਗੱਲ ਨਹੀਂ ਹੈ। ਜੀ ਜੇ ਤੁਹਾਡੇ ਕੋਲ ਆਜ਼ਾਦੀ ਨਹੀਂ ਹੋਏਗੀ, ਆਪਣੀ ਕਿਸਮਤ ਆਪ ਘੜਨ ਦਾ ਹੱਕ ਨਹੀਂ ਹੋਏਗਾ, ਤੇ ਫਿਰ ਇਹੀ ਹੈ ਕਿ ਘੁੱਟ ਘੁੱਟ ਕੇ ਮਰ ਜਾऊं, ਇਹ ਮਰਜ਼ੀ ਮੇਰੇ ਸਯਾਦ ਕੀ ਹੈ। ਇਹੀ ਹਾਲ ਸਾਡਾ ਹੋਊਗਾ। ਜੀ ਰਾਜ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।